ਵਾਲਦਾ ਸਾਹਿਬਾ ਨੇ ਤੁਹਾਡੀ ਸੀਟ ਲੈ ਲਈ, ਕਿਹਦਾ ਲੱਗਿਆ? ਨਹੀਂ ਜੀ, ਕਹਿੰਦੇ ਸਾਡੀ ਸੁਸਾਇਟੀ ਦੇ ਵਿੱਚ ਜਦੋਂ ਕੋਈ ਔਰਤ ਤੁਹਾਡੀ ਸੀਟ ਤੇ ਮੱਲ ਮਾਰਦੀ ਹੈ ਨਾ ਤਾਂ ਆਦਮੀ ਨੂੰ ਬੜਾ ਗੁੱਸਾ ਆਉਂਦਾ ਹੈ। ਨਹੀਂ ਜੀ, ਮੈਂ ਲੇਕਿਨ ਇੱਕ ਚੀਜ਼ ਮੈਂ ਕਹਾਂਗੀ, ਔਰਤਾਂ ਮਿਹਨਤ ਬਹੁਤ ਕਰਦੀਆਂ ਨੇ। ਹਾਂਜੀ, ਇਹ ਗੱਲ 'ਚ ਕੋਈ ਸ਼ੱਕ ਨਹੀਂ। ਸਾਡੀ ਵੇਖੋ ਸੁਸਾਇਟੀ ਦਾ ਇੱਕ ਹਿੱਸਾ ਹੈ। ਔਰਤਾਂ ਜਿਹੜੀ ਹੈ, ਸਾਡੀ ਖਵਾਤੀਨ ਜਿਹੜੀਆਂ ਹੈ ਨੇ, ਉਹ ਸਾਡਾ ਇੱਕ ਪੂਰੇ ਸੁਸਾਇਟੀ ਦਾ ਇੱਕ ਬੜਾ ਇੰਪੋਰਟੈਂਟ ਰੋਲ ਹੈ। ਤੇ ਸਾਡੀ ਸੁਸਾਇਟੀ ਕੰਪਲੀਟ ਹੀ ਨਹੀਂ ਹੈ। ਅਗਰ ਅਸੀਂ ਕਹੀਏ ਨਾ ਖਾਲੀ ਮਰਦਾਂ ਨਾਲ ਤਾਂ ਨਹੀਂ ਸੁਸਾਇਟੀ ਬਣ ਸਕਦੀ, ਔਰਤਾਂ ਦੇ ਬਗੈਰ ਤਾਂ ਸਾਡਾ ਸਿਸਟਮ ਹੀ ਕੰਪਲੀਟ ਨਹੀਂ। ਲੇਕਿਨ ਮੇਰੀ ਵਾਲਦਾ ਸਾਡਾ ਜੀ, ਉਹ ਮਜਬੂਰੀ ਸੀ, ਮੈਨੂੰ ਨਾ ਇਲੈਕਸ਼ਨ ਕੰਟੈਸਟ ਨਹੀਂ ਕਰਨ ਦਿੱਤਾ, ਤੇ ਮੇਰੇ ਜਿਹੜੇ ਨਾਲ ਕਜ਼ਨ ਸਨ ਉਹਨਾਂ ਨੂੰ ਵੀ ਨਹੀਂ ਕਰਨ ਦੇ ਰਹੇ ਸਨ। ਤੇ ਫਿਰ ਉਹ ਵਾਲਦਾ ਨੂੰ ਸ਼ਾਇਦ ਉਹਨਾਂ ਸਮਝਿਆ ਕਿ ਅਸਲ ਵਿੱਚ ਸਾਡਾ ਏਰੀਆ ਜਿਹੜਾ ਨਾ ਉੱਥੇ ਖਵਾਤੀਨ ਇਲੈਕਸ਼ਨ ਜ਼ਰਾ ਕੰਟੈਸਟ ਨਹੀਂ ਕਰਦੀਆਂ, ਤਾਂ ਉਹਨਾਂ ਨੇ ਸਮਝਿਆ ਕਿ ਸ਼ਾਇਦ ਇਹ ਚਲੋ ਪਿੰਡਾਂ ਸਾਡਾ ਹੈ ਜੀ। ਲੇਕਿਨ ਸਾਨੂੰ ਅੱਲਾ ਨੇ ਬੜੀ ਕਰਮ ਕੀਤਾ ਜੀ। ਅਸੀਂ ਬੇਸਿਕਲੀ ਸਾਨੂੰ ਵੋਟ ਤਾਂ ਖਾਨ ਸਾਹਿਬ ਦੇ ਨਾਂ ਦਾ ਪੈਂਦਾ, ਤੇ ਸਾਨੂੰ ਉਸ ਵੇਲੇ ਤੋਂ ਮੇਰੀ ਵਾਲਦਾ ਫਿਰ ਅਸੈਂਬਲੀ 'ਚ, ਤੇ ਉਹ ਇਤਫਾਕ ਐਸਾ ਹੈ ਕਿ ਮੇਰੇ ਵਾਲਿਦ ਸਾਹਿਬ ਵੀ ਐਮਪੀ ਰਹਿ ਚੁੱਕੇ ਨੇ, ਮੈਂ ਵੀ ਐਮਪੀ ਰਹਿ ਚੁੱਕਿਆ, ਹੁਣ ਮੇਰੀ ਵਾਲਦਾ ਵੀ ਐਮਪੀ ਹੈ। ਜੀ। ਅੱਛਾ, ਇਮਰਾਨ ਖਾਨ ਸਾਹਿਬ ਦਾ ਜ਼ਿਕਰ ਹੋਇਆ, ਬਹੁਤ ਸਾਰੀ ਆਡੀਅנס ਆਫ ਕੋਰਸ ਸੁਣਨਾ ਚਾਹ ਰਹੀ ਹੋਏਗੀ। ਥੋੜਾ ਜਿਹਾ ਇਮਰਾਨ ਖਾਨ ਸਾਹਿਬ ਦੇ ਟੌਪਿਕ ਨੂੰ ਵੀ ਛੇੜਦੇ ਹਾਂ। ਇਮਰਾਨ ਖਾਨ ਸਾਹਿਬ ਦੀ ਸਭ ਤੋਂ ਵੱਡੀ ਤੁਹਾਨੂੰ ਸਟਰੈਂਥ ਕੀ ਲੱਗਦੀ ਹੈ? ਇਮਰਾਨ ਖਾਨ ਸਾਹਿਬ ਤੋਂ ਪਹਿਲੇ ਜਿਵੇਂ ਤੁਸੀਂ ਗੱਲ ਕੀਤੀ, ਇਮਰਾਨ ਖਾਨ ਸਾਹਿਬ ਦੇ ਟੌਪਿਕ ਤੋਂ ਬਗੈਰ ਤਾਂ ਸਾਡੀ ਪੋਲੀਟਿਕਸ ਕੰਪਲੀਟ ਹੀ ਕੋਈ ਨਹੀਂ। ਤੇ ਇਮਰਾਨ ਖਾਨ ਸਾਹਿਬ ਦੀ ਸਭ ਤੋਂ ਜ਼ਿਆਦਾ ਸਟਰੈਂਥ ਜਿਹੜੀ ਹੈ ਨਾ, ਉਹ ਮੁਸਤਕਿਲ ਮਜ਼ਾਜੀ। ਤੇ ਇਮਰਾਨ ਖਾਨ ਸਾਹਿਬ ਦਾ ਜੋ ਇੱਕ ਉਹਨਾਂ ਦਾ ਸਟਰੋਂਗ ਵਿਲ ਹੈ। ਜਿਵੇਂ ਉਹ ਕਹਿੰਦੇ ਨਾ, ਤੁਸੀਂ ਵੇਖੋ ਕਿ ਇਹ ਜਿਹੜਾ ਮੁਸ਼ਕਿਲ ਵਕਤ ਹੈ, ਬੜੇ ਲੋਕ 3 ਸਾਲ ਹੋ ਗਏ, ਬੜੇ ਲੋਕ ਆਪਣੇ ਆਪ ਨੂੰ ਬੜਾ ਹੀਰੋ ਸਮਝਦੇ ਨੇ, ਲੇਕਿਨ ਮੁਸ਼ਕਿਲ ਬਰਦਾਸ਼ਤ ਕਰਨਾ ਤੇ ਉਹਦਾ ਕਹਿਣਾ ਕਿ ਮੈਂ ਬਰਦਾਸ਼ਤ ਕਰ ਲਵਾਂਗਾ, ਬੜਾ ਫਰਕ ਹੁੰਦਾ ਹੈ। ਤੇ ਖਾਨ ਸਾਹਿਬ ਨੇ ਸਾਬਿਤ ਕੀਤਾ ਹੈ। ਅੱਜ ਖਾਨ ਸਾਹਿਬ ਨਾ ਆਪਣੀ ਔਲਾਦ ਵਾਸਤੇ ਕਰ ਰਹੇ ਨੇ, ਨਾ ਆਪਣੇ ਇਸ ਵਾਸਤੇ ਕਰ ਰਹੇ ਨੇ ਕਿ ਮੇਰੇ ਬੇਟੇ ਨੂੰ ਵਜ਼ੀਰ ਆਲਾ ਬਣਾਇਆ ਜਾਏ ਜਾਂ ਵਜ਼ੀਰ ਆਜ਼ਮ ਬਣਾਇਆ ਜਾਏ, ਉਹ ਪਾਕਿਸਤਾਨੀ ਆਵਾਮ ਵਾਸਤੇ ਤੇ ਆਪਣੇ ਨਜ਼ਰੀਏ ਵਾਸਤੇ ਕਰ ਰਹੇ ਨੇ। ਤੇ ਅਸੀਂ ਵੀ ਖਾਨ ਸਾਹਿਬ ਦੇ ਨਾਲ ਨਜ਼ਰੀਏ ਦੇ ਨਾਲ ਸਟੈਂਡ ਕਰ ਰਹੇ ਹਾਂ। ਤੇ ਲੇਕਿਨ ਖਾਨ ਸਾਹਿਬ ਦੀ ਬੜੀ ਸਟਰੋਂਗ ਵਿਲ ਹੈ। ਮੈਂ ਖਾਨ ਸਾਹਿਬ ਨਾਲ ਅਸੀਂ 2010 ਤੋਂ PTI 'ਚ, ਤੇ ਅੱਜ 2026 ਆ ਚੁੱਕੀ ਹੈ, ਤੇ ਤਕਰੀਬਨ 15-16 ਸਾਲ ਹੋ ਗਏ। ਲੇਕਿਨ ਇਹ ਕਿ ਖਾਨ ਸਾਹਿਬ ਨੂੰ ਇਹ ਚੀਜ਼ ਵੇਖੀਏ ਕਿ ਖਾਨ ਸਾਹਿਬ ਬਹੁਤ ਸਟਰੋਂਗ ਵਿਲਡ ਨੇ, ਤੇ ਅੱਲਾਹ ਪਾਕ ਨੇ ਉਹਨਾਂ ਦਾ ਇੱਕ ਸਿਤਾਰਾ ਇੱਕ ਐਸਾ ਬਣਾਇਆ ਕਿ ਉਹਨਾਂ ਦਾ ਇੱਕ ਪਰਸਨੈਲਿਟੀ ਐਸੀ ਬਣਾਈ ਹੈ ਜਿਹੜੀ ਮੈਂ ਸਮਝਦਾ ਕੋਈ ਕਰੋੜਾਂ ਚੋਂ ਕਿਸੇ ਇੱਕ ਬੰਦੇ ਕੋਲ। ਕਹਿ ਸਕਦੇ ਹਾਂ ਲੱਕੜ ਹਜ਼ਮ ਪੱਥਰ ਹਜ਼ਮ ਟਾਈਪ ਪਰਸਨੈਲਿਟੀ ਨੇ ਖਾਨ ਸਾਹਿਬ। ਖਾਨ ਸਾਹਿਬ ਦਾ ਜੀ, ਅਸੀਂ ਵੇਖੋ ਇਸ ਵਾਸਤੇ ਨਹੀਂ ਕਿ ਮੈਂ PTI 'ਚ ਹਾਂ ਜਾਂ ਖਾਨ ਸਾਹਿਬ ਦਾ ਅਸੀਂ ਫੋਲੋਅਰ ਹਾਂ ਜਾਂ ਫੈਨ ਆ, ਉਸ ਵੇਲੇ ਤਾਂ ਮੈਂ ਨਹੀਂ, ਲੇਕਿਨ ਐਜ਼ ਅ ਪਰਸਨੈਲਿਟੀ ਵੀ ਜੱਜ ਕੀਤਾ ਜਾਵੇ ਤਾਂ ਖਾਨ ਸਾਹਿਬ ਦੀ ਜਦੋਂ ਪੋਲੀਟਿਕਸ ਨਹੀਂ ਵੀ ਸਨ, ਕ੍ਰਿਕਟ 'ਚ ਬੜੇ ਕ੍ਰਿਕਟਰਸ ਆਏ ਨੇ, ਬੜੇ ਤੁਸੀਂ ਕ੍ਰਿਕਟ ਦੀ ਦੁਨੀਆ 'ਚ ਵੇਖੋ ਬੜੇ ਲੋਕ ਆਏ ਨੇ, ਬੜੇ ਲੋਕ ਕ੍ਰਿਕਟ 'ਚ ਆਏ ਨੇ, ਲੇਕਿਨ ਖਾਨ ਸਾਹਿਬ ਦਾ ਫੇਮ ਸਭ ਤੋਂ ਹਟ ਕੇ ਸੀ। ਅੱਜ ਵੀ ਸੈਲੀਬ੍ਰਿਟੀਜ਼ ਹਨ ਤੁਹਾਡੇ ਕ੍ਰਿਕਟ 'ਚ, ਲੇਕਿਨ ਕੋਈ ਇੰਜ ਹਾਲ ਆਫ ਫੇਮ ਵਿੱਚ ਨਹੀਂ ਯਾਦ ਕੀਤਾ ਜਾਂਦਾ। ਇਮਰਾਨ ਖਾਨ ਸਾਹਿਬ ਦਾ ਇੱਕ ਔਰਾ ਜਿਹੜਾ ਹੈ ਨਾ, ਇੱਕ ਐਜ਼ ਐਨ ਇੰਡੀਵਿਜੂਅਲ, ਉਹ ਔਰਾ ਅੱਜ ਵੀ ਤੁਸੀਂ ਖਾਨ ਸਾਹਿਬ ਦੀ ਵੀਡੀਓ ਵੀ ਵੇਖੋ ਤੇ ਤੁਹਾਨੂੰ ਵੀਡੀਓ 'ਚ ਵੀ ਖਾਨ ਸਾਹਿਬ ਦਾ ਔਰਾ ਨਜ਼ਰ ਆਉਂਦਾ, ਪਰਸਨੈਲਿਟੀ ਤੇ। ਸੋ ਤੁਹਾਡਾ ਸਿਆਸਤ ਦੇ ਵਿੱਚ ਅੱਬਾ ਜੀ ਦੀ ਵਜ੍ਹਾ ਤੋਂ ਪਲਾਨ ਨਹੀਂ ਸੀ, ਇਮਰਾਨ ਖਾਨ ਸਾਹਿਬ ਦੇ ਔਰਾ ਦੀ ਵਜ੍ਹਾ ਤੋਂ ਤੁਸੀਂ ਆਏ ਹੋ ਸਿਆਸਤ? ਮੈਂ ਦੇਖੇ ਪੋਲੀਟੀਕਲ ਫੈਮਿਲੀ ਨਾਲ ਮੇਰਾ ਬੈਕਗ੍ਰਾਉਂਡ ਤਾਂ ਪੋਲੀਟੀਕਲ ਫੈਮਿਲੀ ਦਾ ਸੀ ਸ਼ੁਰੂ ਤੋਂ ਹੀ। ਪੋਲੀਟਿਕਸ ਵਿੱਚ ਇੰਟਰਸਟਿਡ ਵੀ ਸਾਂ ਮੈਂ। ਪੋਲੀਟਿਕਸ ਵਿੱਚ ਅਸੀਂ ਪੀਪਲਸ ਪਾਰਟੀ, ਮੇਰੇ ਵਾਲਿਦ ਸਾਹਿਬ ਪੀਪਲਸ ਪਾਰਟੀ ਦੇ ਨਾਲ ਹੁੰਦੇ ਸਨ, ਤੇ ਜਦੋਂ ਮੈਂ ਪੋਲੀਟਿਕਸ ਵਿੱਚ ਆਇਆ ਤੇ ਮੇਰੇ ਵਾਲਿਦ ਸਾਹਿਬ ਉਸ ਵੇਲੇ ਹਯਾਤ ਨਹੀਂ ਸਨ। ਮੈਂ ਕਾਲਜ ਵਿੱਚ ਸਾਂ ਜਦੋਂ ਮੇਰੇ ਵਾਲਿਦ ਸਾਹਿਬ ਫੌਤ ਹੋ ਗਏ, ਤੇ ਮੈਨੂੰ ਖੈਰ ਫੈਮਿਲੀ ਨੇ ਮੈਨੂੰ ਅੱਗੇ ਪੁਸ਼ ਕੀਤਾ ਕਿ ਤੂੰ ਪੋਲੀਟਿਕਸ ਕਰਨੀ ਹੈ। ਮੈਂ ਫਿਰ ਉਸ ਵੇਲੇ ਡਿਸਾਈਡ ਕੀਤਾ ਕਿ ਅਗਰ ਮੈਂ ਪੋਲੀਟਿਕਸ ਕਰਨੀ ਹੈ ਤਾਂ ਮੈਂ ਆਪਣੇ ਇਸ ਵਾਸਤੇ ਕਿ ਅਸੀਂ ਨਵੇਂ ਉਸ ਵੇਲੇ ਪੜ੍ਹੇ ਲਿਖੇ ਕਾਲਜ ਦੇ ਅਸੀਂ ਆਏ ਸਾਂ, ਜਵਾਨ ਸਾਂ, ਅਸੀਂ ਆਪਣਾ ਨਜ਼ਰੀਆ ਵੇਖਦੇ ਸਾਂ, ਤੇ ਸਾਨੂੰ ਉਸ ਵੇਲੇ ਖਾਨ ਸਾਹਿਬ ਦਾ ਨਜ਼ਰੀਆ ਜਿਹੜਾ ਹੈ ਉਹ ਪਸੰਦ ਆਇਆ। ਤੇ ਖਾਨ ਸਾਹਿਬ ਦੇ ਪਹਿਲੇ ਵੀ ਕ੍ਰਿਕਟ ਵਿੱਚ ਵੀ ਫੈਨ ਸਾਂ, ਲੇਕਿਨ ਖਾਨ ਸਾਹਿਬ ਦੇ ਪੋਲੀਟੀਕਲ ਜੋ ਗੱਲਾਂ, ਖਾਨ ਸਾਹਿਬ ਦੀ ਤਕਰੀਰਾਂ, ਤੁਸੀਂ ਅੱਜ ਵੀ ਖਾਨ ਸਾਹਿਬ ਦੀ ਤਕਰੀਰਾਂ ਕੋਈ ਵੀ ਚੁੱਕ ਕੇ ਵੇਖ ਲਓ, ਅੱਜ ਦੀ ਜਨਰੇਸ਼ਨ, ਆਉਣ ਵਾਲੀ ਜਨਰੇਸ਼ਨ ਵੀ ਖਾਨ ਸਾਹਿਬ ਦੀ ਐਸੀ ਸਪੀਚਸ ਹਨ ਜਿਹੜੀਆਂ ਬੰਦਾ ਘਰ 'ਚ ਬੈਠ ਕੇ ਆਪਣੇ ਬੱਚਿਆਂ ਨੂੰ ਸੁਣਾ ਸਕਦਾ ਹੈ ਕਿ ਯਾਰ ਤੁਸੀਂ ਗੱਲਾਂ ਸੁਣੋ, ਖਾਨ ਸਾਹਿਬ ਕਿੰਨੀਆਂ ਉਹਦੇ 'ਚ ਅੱਛੀਆਂ ਗੱਲਾਂ ਕਰ ਰਹੇ। ਲੇਕਿਨ ਇੱਕ ਚੀਜ਼ ਤੋਂ ਆਫ ਕੋਰਸ ਐਜ਼ ਏ ਇੰਡੀਵਿਜੂਅਲ ਜਿੱਦਾਂ ਤੁਸੀਂ ਲਾਈਕ ਕਰਦੇ ਹੋ, ਸਾਡੀ ਜਨਰੇਸ਼ਨ ਲਾਈਕ ਕਰਦੀ ਹੈ, ਅਸੀਂ ਵੀ ਲਾਈਕ ਕਰਦੇ ਹਾਂ, ਇੰਟਰਨੈਸ਼ਨਲੀ ਸਾਡੇ ਮੁਲਕ ਨੂੰ ਰਿਪਰੈਜ਼ੈਂਟ ਕੀਤਾ ਉਹਨਾਂ ਨੇ। ਕੁਝ ਤਕਾਰੀਰ ਦੇ ਵਿੱਚ ਆਈ ਥਿੰਕ 1-2 ਚੀਜ਼ਾਂ ਜਿਹੜੀਆਂ ਆਈ ਥਿੰਕ ਇਖਲਾਕੀ ਮਿਆਰ ਤੋਂ ਡਿੱਗੀਆਂ ਸੀ, ਉਹ ਕਿਸੇ ਨੂੰ ਵੀ ਨਹੀਂ ਅੱਛੀਆਂ ਲੱਗਦੀਆਂ। ਆਫ ਕੋਰਸ ਕਿਸੇ ਦੀ ਖਾਤੂਨ ਦੇ ਬਾਰੇ 'ਚ ਅਸੀਂ ਗੱਲ ਕਰੀਏ, ਇਸ ਚੀਜ਼ ਤੋਂ ਤੁਸੀਂ ਮੰਨੋਗੇ ਨਾ ਜੀ? ਵੇਖੋ ਗੱਲ ਇੰਝ ਹੈ ਕਿ ਅਸੀਂ ਇਮਰਾਨ ਖਾਨ ਸਾਹਿਬ ਤੋਂ ਅਸੀਂ ਇਹ ਐਕਸਪੈਕਟ ਨਹੀਂ ਕਰਦੇ ਸੀ। ਵੇਖੋ ਗੱਲ ਇੰਝ ਹੈ ਕਿ ਸਾਡੀ ਪੋਲੀਟੀਕਲ ਸਾਰਾ ਸਿਸਟਮ ਐਸਾ ਬਣ ਗਿਆ ਹੈ, ਤੁਸੀਂ ਜਦੋਂ the way he was calling oh Maryam, like ਇਹ ਥੋੜਾ ਜਿਹਾ ਮੈਨੂੰ ਥੋੜਾ ਆਡ ਲੱਗਿਆ। ਇਹ ਤੁਹਾਡੀ ਗੱਲ ਠੀਕ ਹੈ, ਤੁਹਾਡੀ ਗੱਲ ਕਿਸੇ ਹੱਦ ਤੱਕ ਇਹ ਤੁਹਾਡੀ ਇੱਕ ਚੀਜ਼ ਮੈਨੂੰ ਅੱਛੀ ਲੱਗੀ ਕਿ
ਮੋਸਟਲੀ ਜਦੋਂ ਦੂਸਰੀਆਂ ਪਾਰਟੀਆਂ ਦੇ ਸਾਡੇ ਕੋਲ ਆਉਂਦੇ ਨੇ ਪੋਲੀਟੀਸ਼ੀਅਨਸ ਤੇ ਉਹ ਮੰਨਦੇ ਨਹੀਂ ਆਪਣੀ ਪਾਰਟੀ ਆਪਣੇ ਲੀਡਰ ਦੀ ਕੋਈ ਬੁਰੀ ਚੀਜ਼। ਇਹ ਤੁਸੀਂ ਇੱਕ ਚੀਜ਼ ਕੀ ਕਿ ਤੁਸੀਂ ਗੱਲ ਸਹੀ ਕਹਿ ਰਹੇ ਹੋ। ਨਹੀਂ ਗੱਲ ਇਹਦੇ ਵਿੱਚ ਵੇਖੋ, ਇਹਦੇ ਵਿੱਚ ਅਸੀਂ ਈਵਨ ਵਿਦਿਨ ਦਾ ਪਾਰਟੀ ਅਸੀਂ ਖਾਨ ਸਾਹਿਬ ਨਾਲ ਜਦੋਂ ਮੀਟਿੰਗਸ ਹੁੰਦੀਆਂ ਸਨ ਜਾਂ ਜਿਨ੍ਹਾਂ ਪਾਰਟੀ ਦੀ ਜਿਹੜੀ ਆਪਣੀ ਕੋਰ ਕਮੇਟੀ ਦੀ ਵੀ ਮੀਟਿੰਗ ਹੁੰਦੀਆਂ ਨੇ ਉੱਥੇ ਇਖਤਲਾਫ ਵੀ ਹੁੰਦਾ ਹੈ। ਸਾਡੀ ਪਾਰਟੀ ਦੇ ਅੰਦਰ ਮੈਂ ਸਮਝਦਾ ਬਲਕਿ ਤੁਹਾਡੇ ਮੁਲਕ ਵਿੱਚ ਕੋਈ ਐਸੀ ਪਾਰਟੀ ਨਹੀਂ ਜਿਹਦੇ ਅੰਦਰ ਇੰਨੀ ਡੈਮੋਕ੍ਰੇਸੀ ਹੋਵੇ ਜਿੰਨੀ ਪੀਟੀਆਈ ਦੇ ਅੰਦਰ ਹੈ। ਬਿਲਕੁਲ ਤੇ ਹੁਣ ਤਾਂ ਅਸੀਂ ਇੱਕ ਕਿਸਮ ਦਾ ਬਸ ਇੱਕ ਮੁਸ਼ਕਿਲ ਵਕਤ ਗੁਜ਼ਾਰ ਰਹੇ ਹਾਂ। ਲੇਕਿਨ ਖਾਨ ਸਾਹਿਬ ਦੇ ਜਦੋਂ ਖਾਨ ਸਾਹਿਬ ਇੱਥੇ ਮੌਜੂਦ ਬੈਠੇ ਹੁੰਦੇ ਸਨ, ਉਹਨਾਂ ਨਾਲ ਮੀਟਿੰਗ ਹੁੰਦੀ ਸੀ, ਖਾਨ ਸਾਹਿਬ ਦੀ ਕਈ ਗੱਲਾਂ ਨਾਲ ਪਾਰਟੀ ਦੇ ਵਿਦਿਨ ਲੀਡਰਸ਼ਿਪ ਇਖਤਲਾਫ ਵੀ ਕਰਦੀ ਸੀ, ਹੁੰਦਾ ਸੀ, ਆਪਣਾ ਪੁਆਇੰਟ ਆਫ ਵਿਊ ਦਿੰਦੇ ਸਨ। ਜਿਵੇਂ ਸਾਡਾ ਅਸੈਂਬਲੀ ਤੋੜਨ ਵਾਲਾ ਪੁਆਇੰਟ ਆਫ ਵਿਊ ਸੀ, ਕਈ ਲੋਕਾਂ ਨੇ ਪੁਆਇੰਟ ਆਫ ਵਿਊ ਆਪਣਾ ਦਿੱਤਾ, ਖਾਨ ਸਾਹਿਬ ਦਾ ਆਪਣਾ ਪੁਆਇੰਟ ਆਫ ਵਿਊ ਸੀ। ਤੇ ਉਹਦੇ ਚ ਹੁੰਦਾ ਹੈ ਡੈਮੋਕ੍ਰੇਸੀ, ਤੁਸੀਂ ਇਖਤਲਾਫ ਵੇਖੋ, ਤੁਸੀਂ ਇੱਕ ਬੰਦਾ, ਤੁਸੀਂ ਇਹ ਨਹੀਂ ਕਿ ਵੇਖੋ ਪਰਫੈਕਟ ਸਿਰਫ ਅੱਲਾਹ ਪਾਕ ਦੀ ਜ਼ਾਤ, ਇਨਸਾਨ ਐਸਾ ਹੈ ਹੀ ਨਹੀਂ ਜਿਹਦੇ ਅੰਦਰ ਕੋਈ ਕਮੀ ਕੋਤਾਹੀ ਕਿਸੇ ਨਾ ਹੋਵੇ। ਤੇ ਇਨਸਾਨ ਜਦੋਂ ਵੀ ਆਪਣੇ ਵੇਖਦਾ ਹੈ ਆਪਣੇ ਆਪ ਨੂੰ ਔਰ ਸੋ ਬਿਹਤਰ ਇੰਪਰੂਵ ਕਰਦਾ ਹੈ। ਤੇ ਮੈਂ ਖਾਨ ਸਾਹਿਬ ਦੇ ਐਸਾ ਕਿ ਖਾਨ ਸਾਹਿਬ ਦੇ ਨਾਲ ਮੈਂ 2013 ਵਾਲਾ ਇਲੈਕਸ਼ਨ ਵੀ ਪੀਟੀ ਦੀ ਤਰਫੋਂ ਕੰਟੈਸਟ ਕੀਤਾ। ਮੈਂ ਉਸ ਵੇਲੇ 2013 ਵਾਲੇ ਖਾਨ ਸਾਹਿਬ ਨੂੰ ਵੀ ਵੇਖਿਆ, ਫਿਰ 2018 ਵਾਲੇ ਖਾਨ ਸਾਹਿਬ ਨੂੰ ਵੇਖਿਆ, ਫਿਰ 2024 ਵਾਲਾ ਜਦੋਂ ਇਲੈਕਸ਼ਨ ਆਉਣ ਉਸ ਤੋਂ ਪਹਿਲੇ ਜਿਹੜੇ ਇਲੈਕਸ਼ਨ ਅਨਾਉਂਸ ਹੋਏ ਸਨ ਖਾਨ ਸਾਹਿਬ ਦੀ ਗ੍ਰਿਫਤਾਰੀ ਤੋਂ ਪਹਿਲੇ, ਖਾਨ ਸਾਹਿਬ ਨੇ ਬੜਾ ਪੋਲੀਟੀਕਲੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਰੋ ਕੀਤਾ। ਜਿਹੜਾ 2013 ਚ ਖਾਨ ਸਾਹਿਬ ਹੁੰਦੇ ਸਨ, ਸਾਡੀ ਮੀਟਿੰਗਸ ਹੁੰਦੀਆਂ ਸਨ, 2013 ਚ ਖਾਨ ਸਾਹਿਬ ਨੂੰ ਇੰਡੀਵਿਜੂਅਲੀ ਹਰ ਸਿਆਸਤਦਾਨ ਦਾ ਨਹੀਂ ਪਤਾ ਹੁੰਦਾ ਸੀ, ਕਿਉਂਕਿ ਉਹਨਾਂ ਦੀ ਫੀਲਡ ਹੀ ਨਹੀਂ ਸੀ। ਐਸੇ ਕਿ ਖਾਨ ਸਾਹਿਬ ਉਸ ਵੇਲੇ ਆਏ ਸਨ ਨਾ, ਤੇ ਲੋਕ ਸ਼ਾਮਿਲ ਹੋ ਰਹੇ ਸਨ, ਬਹੁਤ ਸਾਰੇ ਸਪੀਡ ਨਾਲ ਲੋਕ ਸ਼ਾਮਿਲ ਹੋ ਰਹੇ ਸਨ, ਇੰਨੇ ਲੋਕਾਂ ਨੂੰ ਫੌਰੀ ਯਾਦ ਰੱਖਣਾ, ਪੋਲਿਟਿਕਸ ਯਾਦ ਰੱਖਣੀ। ਲੇਕਿਨ ਬਾਏ ਦੈਟ ਟਾਈਮ ਜਿਹੜਾ ਆਖਰੀ ਇਲੈਕਸ਼ਨ ਜਿਹਦੇ ਚ ਇੱਕ ਵਾਰੀ ਟਿਕਟਸ ਅਨਾਉਂਸ ਹੋ ਕੇ ਫਿਰ ਇਲੈਕਸ਼ਨ ਰੁਕ ਗਿਆ ਸੀ 9 ਮਈ ਤੋਂ ਪਹਿਲੇ, ਉਸ ਇਲੈਕਸ਼ਨ ਤੱਕ ਜਦੋਂ ਸਾਡੀ ਪੋਲੀਟੀਕਲ ਮੀਟਿੰਗਸ ਜਾਂ ਸਾਡੀਆਂ ਪਾਰਲੀਮਾਨੀ ਬੋਰਡ ਦੀ ਮੀਟਿੰਗਸ ਹੁੰਦੀਆਂ ਸਨ, ਤੇ ਉਹਦੇ ਅੰਦਰ ਖਾਨ ਸਾਹਿਬ ਦਾ ਬਿਲਕੁਲ ਡਿਫਰੈਂਟ, ਖਾਨ ਸਾਹਿਬ ਇੱਕ ਇੰਡੀਵਿਜੂਅਲ ਨੂੰ ਜਾਣਦੇ ਸਨ। ਸਾਡਾ ਫਰਜ਼ ਕਰੋ ਭਾਵਨਗਰ ਡਿਸਟ੍ਰਿਕਟ ਹੈ, ਸਾਡੀ ਡਿਸਕਸ਼ਨ ਹੁੰਦੀ ਸੀ, ਖਾਨ ਸਾਹਿਬ ਇੱਕ ਸੀਟ ਤੇ ਡਿਸਕਸ ਕਰਦੇ ਸਨ, ਇੱਕ ਪੋਲੀਟੀਕਲ ਬੰਦੇ ਦਾ ਨਾਂ ਲੈ ਕੇ। ਉਹ ਸਾਡੇ ਵਾਸਤੇ ਵੀ ਬੜਾ ਉਹ ਅਮੇਜ਼ਮੈਂਟ ਸੀ ਕਿ ਜੀ ਖਾਨ ਸਾਹਿਬ ਪਹਿਲੇ ਇੰਜ ਕਰਕੇ ਸਾਰੇ ਲੋਕਾਂ ਨੂੰ ਨਹੀਂ ਜਾਣਦੇ ਸਨ, ਲੇਕਿਨ ਖਾਨ ਸਾਹਿਬ ਨੂੰ ਇੱਕ ਇੰਡੀਵਿਜੂਅਲ ਨੂੰ ਜਾਣਦੇ ਨੇ ਕਿ ਕਿਹਦੀ ਕੈਸੀ ਪੋਜੀਸ਼ਨ ਹੈ, ਉਹਨਾਂ ਨੇ ਆਪਣਾ ਹੋਮਵਰਕ ਪੂਰਾ ਕੀਤਾ ਹੋਇਆ ਸੀ। ਤੇ ਜ਼ਾਹਿਰ ਹੈ ਹਰ ਚੀਜ਼ ਵਿੱਚ ਹਮੇਸ਼ਾ ਗਰੋਥ ਦੀ ਗੁੰਜਾਇਸ਼ ਹੁੰਦੀ ਹੈ। ਖਾਨ ਸਾਹਿਬ ਨੇ ਵੀ ਆਪਣੇ ਆਪ ਨੂੰ ਪੋਲੀਟੀਕਲੀ ਬਹੁਤ ਜ਼ਿਆਦਾ ਗਰੋ ਕੀਤਾ ਹੈ। ਅੱਛਾ, ਖਾਨ ਸਾਹਿਬ ਦੀ ਸਟਰੈਂਥ ਤੁਸੀਂ ਦੱਸਤੀ, ਉਹ ਅੱਛੀ ਚੀਜ਼ ਹੈ। ਵੀਕਨੈਸ ਕੋਈ ਤੁਸੀਂ ਵੇਖੀ, ਤੁਸੀਂ ਚਾਹੋਗੇ ਕਿ ਇਹ ਨਹੀਂ ਹੋਣੀ ਚਾਹੀਦੀ ਸੀ ਜਾਂ ਇਹ ਨਾ ਹੋਵੇ ਫਿਊਚਰ 'ਚ? ਖਾਨ ਸਾਹਿਬ ਦੀ ਵੀਕਨੈਸ ਹੈ ਜੀ ਕਿ ਖਾਨ ਸਾਹਿਬ ਬਹੁਤ ਸਟ੍ਰੇਟ ਫਾਰਵਰਡ ਆਦਮੀ ਨੇ, ਔਰ ਕੰਨਾਂ ਦੇ ਕੱਚੇ ਵੀ ਹੈਗੇ ਨੇ, ਲੋਕ ਕਹਿੰਦੇ ਨੇ ਕੰਨਾਂ ਦੇ ਕੱਚੇ ਬਹੁਤ ਸੀ। ਉਹ ਇੱਕ ਅੰਜ ਗੱਲ ਬਣੀ ਸੀ, ਮੈਂ ਨਹੀਂ ਸਮਝਦਾ। ਲੇਕਿਨ ਖਾਨ ਸਾਹਿਬ ਦੀ ਮੈਂ ਸਮਝਦਾ ਵੀਕਨੈਸ ਹੈ ਕਿ ਖਾਨ ਸਾਹਿਬ ਬਹੁਤ ਜਲਦੀ ਲੋਕਾਂ ਤੇ ਟਰਸਟ ਕਰਦੇ ਨੇ, ਬਹੁਤ ਜ਼ਿਆਦਾ ਟਰਸਟ ਕਰਦੇ ਨੇ। ਜਿਹੜਾ ਬੰਦਾ ਖੁਦ ਸਾਫ਼ ਹੁੰਦਾ ਹੈ ਨਾ, ਉਹਨੂੰ ਲੱਗਦਾ ਅਗਲਾ ਬੰਦਾ ਵੀ ਸਾਫ਼ ਹੈ। ਤੇ ਖਾਨ ਸਾਹਿਬ ਜਦੋਂ ਲੋਕ ਆ ਕੇ ਜਿਵੇਂ ਗੱਲਾਂ ਦੱਸਦੇ ਸਨ ਜਾਂ ਕਰਦੇ ਸਨ, ਖਾਨ ਸਾਹਿਬ ਉਸ ਗੱਲ ਤੇ ਟਰਸਟ ਕਰਦੇ ਸਨ ਕਿ ਇੰਜ ਹੀ ਮਾਮਲਾਤ ਚੱਲ ਰਹੇ ਨੇ, ਲੇਕਿਨ ਜਿਵੇਂ ਉਹ ਨਹੀਂ ਚੱਲ ਰਹੇ ਹੁੰਦੇ ਸਨ। ਤੇ ਮੈਂ ਸਮਝਦਾ ਉਹਦੇ ਸਿਰਫ ਵੀਕਨੈਸ ਹੈ ਕਿ ਖਾਨ ਸਾਹਿਬ ਐਤਮਾਦ ਜ਼ਾਰਾ, ਉਹ ਵੀ ਵੀਕਨੈਸ ਨਹੀਂ, ਉਹ ਸਮਝ ਲਓ ਕਿ ਸਾਡੇ ਪੋਲਿਟਿਕਸ ਐਸੀ ਹੈ, ਪੋਲਿਟਿਕਸ ਇੰਨੀ ਗੰਦੀ ਹੋ ਚੁੱਕੀ ਹੈ ਕਿ ਸਿਆਸਤ ਜਾਣ ਵਾਸਤੇ ਤੁਹਾਨੂੰ ਸਿਆਸੀ ਹੋਣਾ ਪਏਗਾ, ਸਿਆਸੀ। ਹਾਂ, ਲੇਕਿਨ ਖਾਨ ਸਾਹਿਬ ਬਹੁਤ ਸਟ੍ਰੇਟ ਫਾਰਵਰਡ ਸ਼ਖਸ ਹੈ। ਖਾਨ ਸਾਹਿਬ ਜੇ ਅੱਜ ਬਾਹਰ ਆ ਜਾਂਦੇ ਨੇ, ਆਂਦੇ ਹੀ ਉਹਨਾਂ ਨੂੰ ਪਹਿਲੇ 3 ਕਿਹੜੇ ਕੰਮ ਕਰਨੇ ਚਾਹੀਦੇ ਨੇ? ਮੁਜ਼ੱਫਰ ਸਾਹਿਬ ਕੋਈ ਮਸ਼ਵਰਾ ਦੇਣ। ਖਾਨ ਸਾਹਿਬ ਨੂੰ ਸਾਡੇ ਮਸ਼ਵਰੇ ਦੀ ਜ਼ਰੂਰਤ ਨਹੀਂ। ਖਾਨ ਸਾਹਿਬ ਨਹੀਂ, ਦੇਖੋ ਛੋਟੇ ਵੀ ਵੱਡਿਆਂ ਨੂੰ ਮਸ਼ਵਰੇ ਦੇ ਸਕਦੇ। ਹਾਂ, ਦੇਖੋ 3 ਬੇਸਿਕ ਕੰਮ, ਬਸ ਜਲਦੀ ਨਾਲ। ਖਾਨ ਸਾਹਿਬ ਜਦੋਂ ਬਾਹਰ ਆਣਗੇ ਤੇ ਇੰਨੇ ਸਾਰੇ ਕੰਮ ਇਨ ਕਰਨ ਵਾਲੇ ਕਿ 3 ਸਾਡੇ ਵਾਲੇ 3 ਮਸ਼ਵਰੇ ਪਤਾ ਨਹੀਂ ਕਿੱਥੇ ਰਹਿ ਜਾਣਗੇ। ਕਹਿੰਦੇ ਨਾ ਗੇਮ ਚੇਂਜਰ ਕਾਈਂਡ ਆਫ ਥਿੰਗ। 3 ਬੇਸਿਕ ਸਟੈਪ। ਦੇਖੋ ਜੀ, ਐਸੀ ਮੈਂ ਨਹੀਂ ਸਮਝਦਾ ਖਾਨ ਸਾਹਿਬ, ਮੈਂ ਸਿਰਫ ਇਹ ਗੱਲ ਸਮਝਦਾ ਕਿ ਖਾਨ ਸਾਹਿਬ ਜਦੋਂ ਇਸ ਪੂਰੇ ਸਿਸਟਮ ਚੋਂ ਬਾਹਰ ਆਣਗੇ ਨਾ, ਮੈਂ ਸਮਝਦਾ ਕਿ ਖਾਨ ਸਾਹਿਬ ਬਹੁਤ ਜ਼ਿਆਦਾ ਹੋਰ ਇੰਪਰੂਵਮੈਂਟ ਨਾਲ ਆਣਗੇ। ਜਦੋਂ ਇਨਸਾਨ ਕੋਲੋਂ ਟਾਈਮ ਹੁੰਦਾ ਹੈ, ਜਿਵੇਂ ਜੋ ਟਾਈਮ ਖਾਨ ਸਾਹਿਬ ਗੁਜ਼ਾਰ ਰਹੇ ਨੇ, ਖਾਨ ਸਾਹਿਬ ਉਹਦੇ ਬੁੱਕਸ ਵੀ ਰੀਡ ਕਰ ਰਹੇ ਨੇ, ਸਾਰਾ ਕੁਝ ਲਰਨਿੰਗ ਕਰ ਰਹੇ ਨੇ, ਪਲੱਸ ਇਨਸਾਨ ਕੋਲ ਬੜਾ ਟਾਈਮ ਹੁੰਦਾ ਹੈ ਆਪਣੀ ਚੀਜ਼ਾਂ ਨੂੰ ਕਰਨ ਵਾਸਤੇ ਕਿ ਮੈਂ ਪੋਲੀਟੀਕਲੀ ਕਿਸ ਜਗ੍ਹਾ, ਮੈਂ ਕਿਹੜੇ ਫੈਸਲੇ ਮੈਨੂੰ ਕਿਸ ਟਾਈਮ ਤੇ ਲੈਣੇ ਚਾਹੀਦੇ ਸਨ। ਮੈਂ ਸਮਝਦਾ ਕਿ ਅਸੀਂ ਉਹ ਮਸ਼ਵਰਾ ਨਹੀਂ ਦੇ ਸਕਦੇ ਜਿੰਨੇ ਖਾਨ ਸਾਹਿਬ ਮੈਂ ਸਮਝਦਾ ਵਾਈਜ਼ ਹੋ ਕੇ ਨਿਕਲੇ। ਵੈਸੇ ਇੱਕ ਹੁੰਦਾ ਨਾ ਭਾਈਚਾਰਾ ਵਾਲਾ ਮਸ਼ਵਰਾ, 3 ਬੇਸਿਕ ਮਸ਼ਵਰੇ ਦੇ ਦਿਓ ਇਮਰਾਨ ਖਾਨ ਸਾਹਿਬ ਨੂੰ। ਖਾਨ ਸਾਹਿਬ ਮਸ਼ਵਰੇ ਅਗਰ ਉਹਦੇ 'ਚ ਮਸ਼ਵਰਾ ਐਵੇਂ ਕਿ ਇੱਕ ਪਾਰਟੀ ਨੂੰ ਪ੍ਰੋਪਰ ਦੁਬਾਰਾ ਆਰਗੇਨਾਈਜ਼ ਕਰਨ। ਦੂਸਰਾ ਉਹਦੇ 'ਚ ਪਾਰਟੀ ਨੇ ਕਿਸ ਨੇ ਪਾਰਟੀ ਖਾਨ ਸਾਹਿਬ ਦੀ ਗੈਰ ਮੌਜੂਦਗੀ 'ਚ ਪਾਰਟੀ ਦੇ ਅੰਦਰ ਕਿਸ ਨੇ ਕਿੰਨਾ ਕੀਤਾ। ਮੈਂ ਸਮਝਦਾ ਕਿ ਇਸ ਵੇਲੇ ਜਦੋਂ ਆਣਗੇ ਨਾ ਖਾਨ ਸਾਹਿਬ, ਬੜੇ ਲੋਕ ਹੋਣਗੇ, ਕਈ ਲੋਕ ਖਾਨ ਸਾਹਿਬ ਨੂੰ ਸ਼ਿਕਾਇਤਾਂ ਲਾਣਗੇ ਕਿ ਫਲਾਣਾ ਇੰਜ ਕਰ ਗਿਆ, ਫਲਾਣੇ ਨੇ ਇਹ ਨਹੀਂ ਕੀਤਾ। ਖਾਨ ਸਾਹਿਬ ਉਹਦੇ 'ਚ ਬੜਾ ਵਾਈਜ਼ਲੀ ਇਸ ਸਾਰੇ ਨੂੰ ਕੰਸੀਡਰ ਕਰਨ ਕਿ ਕੌਣ ਬੰਦਾ ਕਿਵੇਂ ਸਟੈਂਡ ਕੀਤੀ ਰੱਖਿਆ ਗਿਆ। ਵੇਖੋ ਬੜਾ ਮੁਸ਼ਕਿਲ ਵਕਤ ਹੈ, ਇਹਨਾਂ ਨੂੰ ਆਂਦੇ ਹੀ ਹੈ ਭਾਪਣਾ ਚਾਹੀਦਾ ਹੈ ਕਿਹੜਾ ਇਮਾਨਦਾਰ ਸੀ ਤੇ ਕਿਹੜਾ ਬੇਈਮਾਨ ਸੀ। ਨਹੀਂ, ਮੈਂ ਕੋ ਭਾਪਣ ਤੋਂ ਇਲਾਵਾ ਗੱਲ ਇਹ ਜੇ ਕਿ ਮੈਂ ਸਮਝਦਾ ਹਰ ਬੰਦੇ ਨੇ ਸੈਕਰੀਫਾਈਸ ਕੀਤਾ ਹੈ, ਕਿਸੇ ਨੇ ਕਮ, ਕਿਸੇ ਨੇ ਜ਼ਿਆਦਾ। ਅਸੀਂ ਐਸਾ ਕੋਈ ਪੈਮਾਨਾ ਨਹੀਂ, ਹਰ ਬੰਦਾ ਨਾ ਵੇਖੋ, ਹਰ ਬੰਦੇ ਨੂੰ
ਅੱਲਾਹ ਪਾਕ ਨੇ ਜਿੰਨੀ ਉਹ ਸਹਿਣ ਦੀ ਐਬਿਲਿਟੀ ਦਿੱਤੀ ਹੈ ਇਨਸਾਨ ਨੇ ਉਨਾ ਹੀ ਸਹਿ ਸਕਦਾ ਹੈ। ਬਿਲਕੁਲ। ਤੇ ਲੇਕਿਨ ਹਰ ਬੰਦੇ ਨੇ ਵੇਖੋ ਜਿਹੜੇ ਪੋਲੀਟੀਕਲ ਲੋਕ ਪਾਰਟੀ 'ਚ ਫੇਰੇ ਨੇ ਇਹ ਕੋਈ ਨਾ ਕੋਈ ਕਮਾਂਡੋ ਟ੍ਰੇਨਿੰਗ ਲੈ ਕੇ ਆਏ ਸਨ ਤੇ ਨਾ ਕੋਈ ਜੰਗ ਲੜਨ ਵਾਸਤੇ ਐਸੇ ਪੋਲੀਟੀਕਲ ਲੋਕ ਹੈ ਨਾ। ਪੋਲੀਟੀਕਲ ਲੋਕਾਂ ਨੇ ਇਸ ਇੱਕ ਸਾਡਾ ਮੁਲਕ ਦਾ ਇੱਕ ਐਸੇ ਸਿਸਟਮ ਵਿੱਚ ਹੁਣ ਤੱਕ ਸਟੈਂਡ ਕਰ ਰਹੇ ਨੇ। ਆਖਿਰ ਮੈਂ ਸਮਝਦਾ ਇਹਨਾਂ 'ਚੋਂ ਕੋਈ ਐਸਾ ਸ਼ਖਸ ਨਹੀਂ ਜਿਹੜਾ ਖਾਨ ਸਾਹਿਬ ਨਾਲ ਜਾਂ ਪਾਰਟੀ ਨਾਲ ਲਾਇਲ ਨਾ ਹੋਵੇ। ਬਾਕੀ ਉਹ ਖਾਨ ਸਾਹਿਬ ਉਹਦੇ ਜ਼ਰੂਰ ਵੇਖਣ। ਇਹ ਦੂਸਰਾ ਤੀਸਰਾ ਮਸ਼ਰਾ ਇਹ ਵੇ ਕਿ ਜਿਹੜੀ ਸਾਡੀ ਗਵਰਨੈਂਸ ਵਿੱਚ ਜਿਵੇਂ ਅਸੀਂ ਗਵਰਨੈਂਸ ਵਿੱਚ ਪਿਛਲੀ ਵਾਰੀ ਕੁਝ ਲੋਕਾਂ ਦੇ ਟਰਸਟ ਕਰਕੇ ਫੈਸਲੇ ਜਿਵੇਂ ਕੀਤੇ ਸਨ, ਖਾਨ ਸਾਹਿਬ ਐਸੇ ਲੋਕ ਲੈ ਕੇ ਆਣ ਅੱਗੇ ਜਿਹੜੇ ਨਜ਼ਰੀਆਤੀ ਲੋਕ ਹੋਣ, ਜਿਹੜੇ ਪਾਰਟੀ ਦੇ ਵਾਸਤੇ ਜਿਹੜੇ ਪਾਰਟੀ ਵਾਸਤੇ ਮੁਲਕ ਵਾਸਤੇ ਬਿਹਤਰ ਹੋਣ। ਤੇ ਜਿਹੜਾ ਕਈ ਐਸੇ ਲੋਕ ਸਾਨੂੰ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਅਸੀਂ ਬੜੇ ਵੱਡੇ ਅਹੁਦੇ ਦਿੱਤੇ, ਜਿਨ੍ਹਾਂ ਨੂੰ ਅਸੀਂ ਪਾਰਟੀ ਨੇ ਖਾਨ ਸਾਹਿਬ ਨੇ ਅਸੀਂ ਕੀ ਦੇਣਾ ਸੀ, ਖਾਨ ਸਾਹਿਬ ਨੇ ਬੜੇ ਵੱਡੇ ਅਹੁਦੇ ਦਿੱਤੇ, ਖਾਨ ਸਾਹਿਬ ਨੇ ਬੜੀ ਅੱਛੀ ਸੀਟਾਂ ਤੇ ਬਿਠਾਈ ਰੱਖਿਆ। ਲੇਕਿਨ ਜਦੋਂ ਮੁਸ਼ਕਿਲ ਵਕਤ ਹੈ ਉਹ ਪਾਰਟੀ ਨਾਲ ਉਹਨਾਂ ਸਟੈਂਡ ਨਹੀਂ ਕੀਤਾ। ਇਮਰਾਨ ਖਾਨ ਸਾਹਿਬ ਦੁਬਾਰਾ ਪੀਐਮ ਬਣਦੇ ਨਜ਼ਰ ਆਉਂਦੇ ਕਦੇ? ਇਨਸ਼ਾਅੱਲਾ ਜੀ, ਕਿਉਂ ਨਹੀਂ। ਇਨਸ਼ਾਅੱਲਾ ਤੇ ਹੈ ਨਾ, ਕਹਿੰਦੇ ਪਾਕਿਸਤਾਨੀਆਂ ਨੇ ਜਦੋਂ ਕੋਈ ਆਪ ਕੰਮ ਨਹੀਂ ਕਰਨਾ ਹੁੰਦਾ ਕਹਿੰਦੇ ਇਨਸ਼ਾਅੱਲਾ। ਲੇਕਿਨ ਵੈਸੇ ਇੱਕ ਹੈ ਕਿ ਆਫ ਕੋਰਸ ਤੁਹਾਡਾ ਲੀਡਰ ਨੇ, ਤੁਸੀਂ ਇਹ ਤਾਂ ਨਹੀਂ ਕਹੋਗੇ ਨਾ ਹੋਵੇ। ਨਹੀਂ, ਮੈਂ ਬੜਾ ਸਟਰੋਂਗਲੀ ਬਿਲੀਵ ਕਰਦਾ। ਵੇਖੋ ਜੋ ਕੁਝ ਖਾਨ ਸਾਹਿਬ ਇੰਡੋਰ ਕਰ ਰਹੇ ਨੇ ਇਸ ਵੇਲੇ ਇਹ ਪੂਰੇ ਮੁਲਕ ਨੂੰ ਪਤਾ ਹੈ। ਤੁਸੀਂ ਮਾਮੂਨ ਨਾਸ ਕੋਲੋਂ ਜਿਸ ਮਰਜ਼ੀ ਕੋਲ ਪੁੱਛ ਲਓ, ਖਾਨ ਸਾਹਿਬ ਨੇ ਕੋਈ ਐਸਾ ਜੁਰਮ ਨਹੀਂ ਕੀਤਾ ਜਾਂ ਕੋਈ ਐਸੀ ਚੀਜ਼ ਨਹੀਂ ਕੀਤੀ ਜਿਹਦੀ ਉਹ ਸਜ਼ਾ ਇਸ ਵੇਲੇ ਉਹ ਕੱਟ ਰਹੇ ਨੇ। ਅੱਲਾਹ ਪਾਕ ਕਿਸੇ ਨੂੰ ਅਗਰ ਇਸ ਮੁਸ਼ਕਿਲ ਵਕਤ ਤੋਂ ਗੁਜ਼ਾਰਦਾ ਹੈ ਨਾ ਤੇ ਅੱਲਾਹ ਪਾਕ ਨੇ ਉਹਦਾ ਸਿਲਾ ਵੀ ਦੇਣਾ ਹੁੰਦਾ। ਤੇ ਮੈਂ ਸਮਝਦਾ ਕਿ ਅਗਰ ਖਾਨ ਸਾਹਿਬ ਇਸ ਵਕਤ ਕੋਈ ਮੁਸ਼ਕਿਲ ਵਕਤ ਤੋਂ ਗੁਜ਼ਰ ਰਹੇ ਨੇ ਜਾਂ ਅਗਰ ਇਹ ਟਾਈਮ ਗੁਜ਼ਾਰ ਰਹੇ ਨੇ ਤੇ ਇਹਦਾ ਇਹ ਕਿਸੇ ਵਜ੍ਹਾ ਤੋਂ ਅੱਲਾਹ ਪਾਕ ਦੀ ਕੋਈ ਬੜੀ ਵੱਡੀ ਪਲੈਨਿੰਗ ਹੈ। ਤੇ ਉਹ ਪਲੈਨਿੰਗ ਉਹ ਅੱਲਾ ਦੀ ਕੀ ਹੈ ਉਹ ਅੱਲਾ ਬਿਹਤਰ ਜਾਣਦਾ। ਲੇਕਿਨ ਉਸ ਵਿੱਚ ਬਿਲੀਵ ਸਾਡਾ ਇਹ ਵੇ ਕਿ ਅੱਲਾਹ ਪਾਕ ਨੇ ਕੁਰਾਨ ਪਾਕ ਵਿੱਚ ਵੀ ਫਰਮਾਇਆ ਕਿ ਹਰ ਮੁਸ਼ਕਿਲ ਕੇ ਬਾਅਦ ਆਸਾਨੀ। ਤੇ ਉਹ ਸ਼ਖਸ ਜਿਹੜਾ ਇਸ ਵੇਲੇ ਜੇਲ੍ਹ ਵਿੱਚ ਨਾਹਕ ਕੈਦ ਕੱਟ ਰਿਹਾ ਹੈ ਤੇ ਉਹਦੇ ਵਾਸਤੇ ਵੀ ਮੁਸ਼ਕਿਲ ਤੋਂ ਬਾਅਦ ਆਸਾਨੀ ਜ਼ਰੂਰ ਹੈ ਇਨਸ਼ਾਅੱਲਾ। ਤੇ ਮੈਂ ਸਮਝਦਾ ਕਿ ਖਾਨ ਸਾਹਿਬ ਪ੍ਰਾਈਮ ਮਿਨਿਸਟਰ ਬਣਨਗੇ ਤੇ ਐਸੇ ਪ੍ਰਾਈਮ ਮਿਨਿਸਟਰ ਉਸ ਵੇਲੇ ਸਾਡੇ ਸਟੇਟ ਦੇ ਹੈੱਡ ਬਣਨਗੇ। ਉਹ ਜਿਸ ਸ਼ਕਲ ਸੂਰਤ ਵਿੱਚ ਵੀ ਹੋਇਆ ਤਾਂ ਉਹ ਐਸਾ ਸਿਸਟਮ ਹੋਏਗਾ ਕਿ ਜਿਹੜਾ ਪੁਰਾਣੇ ਸਿਸਟਮ ਤੋਂ ਮੈਂ ਸਮਝਦਾ ਜ਼ਿਆਦਾ ਬਿਹਤਰ। ਓਕੇ, ਬੈਸਟ ਵਿਸ਼ੇਸ ਫॉर ਆਵਰ ਪਾਕਿਸਤਾਨ।